ਸੈਕਰਾਮੈਂਟੋ ਕਾਉਂਟੀ ਨੇ ਮੰਕੀ ਪੌਕਸ ਦੇ ਮੱਦੇਨਜ਼ਰ ਉੱਥੇ ਸਟੇਟ ਆਫ ਐਮਰਜੈਂਸੀ ਜਿਹੜੀ ਘੋਸ਼ਿਤ ਕਰ ਦਿੱਤੀ ਆ। ਕਹਿੰਦੇ ਵੀ ਇਹਨਾਂ ਦਾ ਇਹ ਫੈਸਲਾ ਇਸ ਲਈ ਆ ਕਿਉਂਕਿ ਜਿਹੜਾ ਕਾਉਂਟੀ ਦਾ ਇਸ ਨੂੰ ਲੈ ਕੇ ਰਿਸਪੌਂਸ ਰਹੇਗਾ ਮੰਕੀ ਪੌਕਸ ਨੂੰ, ਉਸ ਦੇ ਵਿੱਚ ਇਹਨਾਂ ਨੂੰ ਮਦਦ ਮਿਲ ਸਕਦੀ ਆ। ਸਟੇਟ ਆਫ ਐਮਰਜੈਂਸੀ ਨੇ ਜਿਹੜੀ ਆ ਸੂਬਾਈ ਪੱਧਰ ਦੇ ਉੱਤੇ ਵੀ ਆਲਰੇਡੀ ਜਿਹੜੀ ਡਿਕਲੇਅਰ ਕੀਤੀ ਹੈਗੀ ਆ, ਇੱਥੋਂ ਤੱਕ ਕਿ ਇਹ ਜਿਹੜੀ ਐਮਰਜੈਂਸੀ ਆ ਫੈਡਰਲ ਲੈਵਲ ਦੇ ਉੱਤੇ ਵੀ ਅਨਾਊਂਸ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸੈਨ ਫਰਾਂਸਿਸਕੋ, ਸੈਨ ਡਿਏਗੋ ਦੇ ਜਿਹੜੇ ਕਾਉਂਟੀਜ਼ ਆ ਉਹਨਾਂ ਨੇ ਵੀ ਇਸ ਨੂੰ ਡਿਕਲੇਅਰ ਜਿਹੜੀ ਸਟੇਟ ਆਫ ਐਮਰਜੈਂਸੀ ਉਹ ਘੋਸ਼ਿਤ ਕੀਤੀ ਆ। ਸੋ ਡੌਨ ਨੋਟੈਲੀ ਜਿਹੜੇ ਚੇਅਰਮੈਨ ਹੈਗੇ ਨੇ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਨੇ, ਉਹਨਾਂ ਨੇ ਇਹ ਐਲਾਨ ਜਿਹੜਾ ਕੀਤਾ ਹੈ ਵੀ ਅਸੀਂ ਜਿਹੜੇ ਸਟੇਟ ਆਫ ਐਮਰਜੈਂਸੀ ਨੂੰ ਪ੍ਰੋਕਲੇਮ ਕਰ ਰਹੇ ਹਾਂ ਮੰਕੀ ਪੌਕਸ ਨੂੰ ਨਜਿੱਠਣ ਦੇ ਲਈ। ਯੂਜਲੀ ਜਿਹੜੇ ਇਹਦੇ ਸਿੰਪਟਮ ਤੇਜ਼ ਬੁਖਾਰ, ਲਿੰਫ ਨੋਡਸ ਦੇ ਵਿੱਚ ਸੋਜਿਸ਼ ਤੇ ਰੈਸ਼ ਕਹਿੰਦੇ ਮੂੰਹ ਤੇ ਬਾਕੀ ਬਾਡੀ ਦੇ ਉੱਤੇ ਇਸ ਦੇ ਕਰਕੇ ਹੋ ਜਾਂਦੀ ਹੈਗੀ ਆ। ਸੋ ਅਜੇ ਤੱਕ ਕੁੱਲ ਕੇਸ ਕੈਲੀਫੋਰਨੀਆ ਦੇ ਵਿੱਚ 1800 ਤੋਂ ਵੱਧ ਮੰਕੀ ਪੌਕਸ ਦੇ ਜਿਹੜੇ ਉਹ ਹੋ ਚੁੱਕੇ ਨੇ। ਜੀ ਅਗਲੀ ਖਬਰ ਹਰਜੋਤ ਸਿੰਘ ਜੀ, ਰਸ਼ੀਅਨ ਮਿਲਟਰੀ 에ਅਰ ਬੇਸ ਤੋਂ ਕਹਿੰਦੇ ਆ ਰਹੀ ਹੈ ਕ੍ਰੀਮੀਆ ਦਾ ਇਲਾਕਾ, ਜਿਸ ਨੂੰ ਅੱਜ ਤੋਂ ਕਈ ਵਰੇ ਪਹਿਲਾਂ ਇਹਨਾਂ ਨੇ ਰੂਸ ਨੇ ਅਨੈਕਸ ਜਿਹੜਾ ਉਹ ਕਰ ਲਿਆ ਸੀਗਾ। ਸੋ ਕਹਿੰਦੇ ਵੀ ਉੱਥੇ ਵੱਡੇ ਜਿਹੜੇ ਐਕਸਪਲੋਜਨ ਧਮਾਕਿਆਂ ਦੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ, ਜਿਹੜੇ ਰੂਸੀ 에ਅਰ ਬੇਸ ਹੈਗਾ ਆ ਉਸ ਦੇ ਉੱਤੇ। ਈਵਨ ਦੋ ਕਹਿੰਦੇ ਆ ਰੂਸ ਦੇ ਜਿਹੜੇ ਡਿਫੈਂਸ ਮਿਨਿਸਟਰ ਆ ਉਹਨਾਂ ਨੇ ਇਹ ਮੰਨਣੋਂ ਇਨਕਾਰ ਕੀਤਾ ਵੀ ਸਾਕੀ ਬੇਸ ਜਿਹੜਾ ਕਿ ਬਲੈਕ ਸੀ ਦੇ ਨਾਲ ਆ, ਵੀ ਉਸ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਧਮਾਕਾ ਜਾਂ ਸ਼ੈਲਿੰਗ ਜਿਹੜੀ ਆ ਗੋਲੀਬਾਰੀ ਆ ਉਹ ਹੋਈ ਹੋਵੇ। ਸੋ ਯੂਕਰੇਨ ਦੇ ਜਿਹੜੇ ਸੋਸ਼ਲ ਨੈਟਵਰਕਸ ਆ ਉਸ ਦੇ ਉੱਤੇ ਇਹ ਚਰਚਾ ਜਿਹੜੀ ਤੇਜ਼ ਆ ਵੀ ਯੂਕਰੇਨ ਦੇ ਦੁਆਰਾ ਲੌਂਗ ਰੇਂਜ ਮਿਜ਼ਾਈਲਸ ਦੇ ਦੁਆਰਾ ਇਸ ਰੂਸੀ 에ਅਰ ਬੇਸ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸੋ ਰੂਸ ਦੀ ਜਿਹੜੀ ਸਟੇਟ ਏਜੰਸੀ ਆ ਤਾਸ, ਉਸਨੇ ਇਹ ਕਿਹਾ ਵੀ ਅਨਆਇਡੈਂਟੀਫਾਈਡ ਮਿਲਟਰੀ ਸੋਰਸ ਦੇ ਜ਼ਰੀਏ ਵੀ ਕੁਝ ਧਮਾਕੇ ਜਿਹੜੇ ਆ ਉਹ ਜ਼ਰੂਰ ਹੋਏ ਨੇ ਜਿਹੜੇ ਕਿ ਫਾਇਰ ਸੇਫਟੀ ਰਿਕੁਆਇਰਮੈਂਟਸ ਦੀ ਜਿਹੜੀ ਵਾਇਲੇਸ਼ਨ ਦੇ ਵਿੱਚ ਹੈਗੇ ਨੇ। ਪਰ ਮਿਨਿਸਟਰੀ ਨੇ ਨਾਲ ਇਹ ਵੀ ਦਾਅਵਾ ਕੀਤਾ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਲੜਾਕੂ ਜਹਾਜ਼ ਆ ਉੱਥੇ ਜਿਹੜੇ ਖੜੇ ਸੀ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਅਗਲੀ ਖਬਰ ਕੀਨੀਆ ਤੋਂ ਆ ਰਹੀ ਹੈ। ਕੀਨੀਆ ਦੇ ਲੋਕ ਆਪਣੀ ਵੈਲਟ ਨੂੰ ਯੂਜ਼ ਕਰ ਰਹੇ ਆ। ਉਹਨਾਂ ਨੇ ਆਪਣਾ ਨਵਾਂ ਲੀਡਰ ਉੱਥੇ ਦਾ ਚੁਣਨਾ ਹੈਗਾ ਆ। ਪੋਲਿੰਗ ਆਲਮੋਸਟ ਕਲੋਜ਼ ਹੋ ਚੁੱਕੀ ਆ। ਇਲੈਕਸ਼ਨ ਉੱਥੇ ਦੀ ਬੜੀ ਕਰੂਸ਼ੀਅਲ ਆ। ਕਹਿੰਦੇ ਭਈ 22 ਮਿਲੀਅਨ ਕੀਨੀਅਨਸ ਰਜਿਸਟਰਡ ਵੋਟਰ ਹੈਗੇ ਆ ਤੇ ਪੋਲਿੰਗ ਜੋ ਸੀ ਉਹ ਸੋਮਵਾਰ ਨੂੰ 6 ਵਜੇ ਤੋਂ ਲੈ ਕੇ 5 ਵਜੇ ਤੱਕ ਚੱਲੀ ਤੇ ਵੋਟਰ ਵੱਡੀਆਂ ਲੰਮੀਆਂ ਲਾਈਨਾਂ ਦੇ ਵਿੱਚ ਸੀਗੇ। ਪਰ ਜੋ ਰਿਜ਼ਲਟਸ ਆ ਕਹਿੰਦੇ ਵੀ ਕਾਫੀ ਫਸਵਾਂ ਮੁਕਾਬਲਾ ਇਸ ਵੇਲੇ ਹੈਗਾ ਆ। ਟਿਊਜ਼ਡੇ ਦੀ ਜੋ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਓਪੀਨੀਅਨ ਪੋਲਸ ਆਏ ਆ ਉਹਨਾਂ ਦੇ ਮੁਤਾਬਕ ਕਹਿੰਦੇ ਡਿਪਟੀ ਪ੍ਰੈਜ਼ੀਡੈਂਟ ਰੂਟੋ 55 ਸਾਲਾਂ ਦਾ ਤੇ ਵੈਟਰਨ ਆਪੋਜੀਸ਼ਨ ਲੀਡਰ ਓਡਿੰਗਾ 77 ਸਾਲਾਂ ਦਾ। ਇਹਨਾਂ ਦੇ ਵਿੱਚ ਆਪਸ ਦੇ ਵਿੱਚ ਕਾਫੀ ਫਸਵੀਂ ਟੱਕਰ ਹੈਗੀ ਆ। ਅਗਲੀ ਜਿਹੜੀ ਖਬਰ ਕਰਦੇ ਜਾਈਏ